'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ 14 AM ਤੇ FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 17 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਡੀ ਜਿਹੜੀ ਕੈਲੀਫੋਰਨੀਆ ਗੋਲਡਨ ਸਟੇਟ ਆ, ਇੱਥੇ ਦਾ ਜੋ ਡਰਾਈਵਿੰਗ ਲਾਇਸੈਂਸ ਆ ਉਹ ਕਾਫੀ ਕੁਛ ਉਹਦੇ ਵਿੱਚ ਚੇਂਜ ਹੋਣ ਜਾ ਰਿਹਾ ਹੈਗਾ। ਬਹੁਤ ਵਾਰ ਤੁਸੀਂ ਦੇਖਿਆ ਹੋਣਾ, ਕਦੇ ਪੁਲਿਸ ਵਾਲੇ ਨੇ ਤੁਹਾਨੂੰ ਖੜਾ ਕਰ ਲਿਆ ਵੀ ਜੀ ਮੇਰੇ ਕੋਲ ਤਾਂ ਹੁਣ ਲਾਇਸੈਂਸ ਹੀ ਹੈ ਨਹੀਂ, ਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਟਿਕਟ ਮਿਲਣੀ ਸੀ ਪਲੱਸ ਦੂਸਰੀ ਟਿਕਟ ਦੇ ਦਿੰਦੇ ਆ ਵੀ ਤੁਸੀਂ ਕੈਰੀ ਨਹੀਂ ਕਰ ਰਹੇ ਸੀ, ਜਾਂ ਕਿਤੇ 에ਅਰਪੋਰਟ ਤੇ ਜਾਣਾ ਹੋਵੇ। ਸੋ ਹੁਣ ਸਟੇਟ ਆਫ ਕੈਲੀਫੋਰਨੀਆ ਇੱਕ ਪਾਇਲਟ ਪ੍ਰੋਗਰਾਮ ਕਰ ਰਹੀ ਆ ਇਸ ਟਾਈਮ ਦੇ ਉੱਤੇ, ਦੋ 에ਅਰਪੋਰਟਸ ਦੇ ਉੱਤੇ ਸਿਕਿਉਰਿਟੀ ਚੈੱਕ ਪੁਆਇੰਟਸ ਤੇ, ਇੱਕ LAX ਆ ਤੇ ਇੱਕ ਸੈਨ ਫਰਾਂਸਿਸਕੋ ਦਾ, ਜਿਹਦੇ ਉੱਤੇ ਹੁਣ ਕੈਲੀਫੋਰਨੀਆ DMV ਮੋਬਾਈਲ ਡਰਾਈਵਰ ਲਾਇਸੈਂਸ ਇਸ਼ੂ ਕਰ ਰਿਹਾ ਹੈਗਾ। ਸੋ ਜਿਹੜਾ ਐਕਚੁਅਲ ਡਰਾਈਵਿੰਗ ਲਾਇਸੈਂਸ ਆ ਉਹਨੂੰ ਰੋਲ ਆਊਟ ਹੋ ਰਿਹਾ ਮੋਬਾਈਲ ਡਰਾਈਵਰ ਲਾਇਸੈਂਸ ਦੇ ਵਿੱਚ। ਤੁਹਾਡੀ ਜਿਹੜੀ ਐਂਡਰਾਇਡ ਦੀ ਡਿਵਾਈਸ ਆ, ਚਾਹੇ iOS ਆ, ਆਈਫੋਨ ਆ, ਉਹਦੇ ਉੱਤੇ ਤੁਸੀਂ ਜਿਹੜਾ ਆ ਉਹ ਡਾਊਨਲੋਡ ਕਰ ਸਕਦੇ ਆ। ਤੇ ਜੇ ਤੁਸੀਂ LAX 에ਅਰਪੋਰਟ ਤੇ ਜਾਣਾ, SFO ਤੇ ਜਾਣਾ, ਹੋਰ ਬਹੁਤ ਜਗ੍ਹਾ ਦੇ ਉੱਤੇ ਤੁਸੀਂ ਉਹ ਡਰਾਈਵਿੰਗ ਲਾਇਸੈਂਸ ਯੂਜ਼ ਕਰਨ ਦੇ ਲਈ ਤੁਹਾਡੇ ਲਈ ਉਹ ਬਿਲਕੁਲ ਲੀਗਲ ਹੋਊਗਾ। ਸੋ ਇਹਦੇ ਵਿੱਚ ਉਹਨਾਂ ਨੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਆਪਣੇ ਵੈਬਸਾਈਟ ਦੇ ਉੱਤੇ ਜਿਹੜੇ ਆਲਰੇਡੀ ਵੈਬਸਾਈਟਸ 에ਅਰਪੋਰਟਸ ਆ ਐਕਸੈਪਟ ਕਰ ਰਹੇ, ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਆ। ਸੋ ਇਹ ਗੁੱਡ ਪੁਆਇੰਟ ਆ। ਵੈਸੇ ਕਈ ਵਾਰੀ ਬੰਦਾ ਨਹੀਂ ਆਪਣੇ ਕੋਲ ਵਾਲਟ ਹੁੰਦਾ ਤੇ ਭੁੱਲ ਜਾਂਦਾ ਕਿਤੇ। ਭੁੱਲ ਜਾਂਦਾ, ਤੇ ਹੁਣ ਤੁਹਾਡੇ ਫੋਨ ਦੇ ਉੱਤੇ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਉਹ ਅਪਲੋਡ ਹੋ ਜਾਊਗਾ ਤੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਅਜੇ ਲਿਮਿਟਿਡ ਯੂਜ਼ ਦੇ ਲਈ ਆ, ਆਥੋਰਾਈਜ਼ ਕੀਤਾ ਗਿਆ ਇਹਨਾਂ ਨੇ, ਬਹੁਤ ਹੀ ਲਿਮਿਟਿਡ ਯੂਜ਼ ਦੇ ਲਈ ਆ। ਸੋ ਇਹ DMV ਦਾ ਇੱਕ ਵਾਲਟ ਐਪ ਆਊਗੀ, ਉਹਦੇ ਵਿੱਚ ਇਸ ਨੂੰ ਐਡ ਕੀਤਾ ਜਾਊਗਾ ਤੇ ਉਸ ਦੇ ਜ਼ਰੀਏ ਆ ਲੋਕ ਉੱਦਾਂ ਮਨ ਦੇ ਵਿੱਚ ਉਹਨਾਂ ਦੇ ਸਵਾਲ ਵੀ ਹੋਣਗੇ ਭਾਈ ਹੈਕਿੰਗ ਤੋਂ ਕਿੰਨਾ ਕਿਸ ਚੀਜ਼ 'ਚ ਬਚਾਅ ਹੋਊਗਾ। ਉੱਦਾਂ ਜਿਨ੍ਹਾਂ ਨੇ ਇਹ ਐਪ ਹੈਕ ਕਰਨੀ, ਉਹਨਾਂ ਨੇ DMV ਦੇ ਵਿੱਚੋਂ ਵੀ ਆਪਣਾ ਡਾਟਾ ਆ ਉਹ ਆਲਰੇਡੀ ਕੱਢਿਆ ਹੀ ਜਿਹੜਾ ਉਹ ਹੋਣਾ ਆ। ਸੋ ਕਈ ਹੋਰ ਸੂਬਿਆਂ ਦੇ ਵਿੱਚ, ਜਿੱਦਾਂ ਓਰੇਗਨ ਵਰਗੇ ਸੂਬੇ 'ਚ ਤੁਸੀਂ ਇੰਸ਼ੋਰੈਂਸ ਕਾਰਡ ਆ ਉਹ ਫੋਨ ਦੇ ਵਿੱਚ ਐਪ ਦੇ ਵਿੱਚ ਲੈ ਕੇ ਜਾ ਸਕਦੇ ਆ ਤੇ ਉਹਨਾਂ ਦੀ ਜਿਹੜੇ ਪੁਲਿਸ ਵਾਲੇ ਆ ਉਸ ਨੂੰ ਅਸੈਪਟ ਕਰਦੇ ਆ। ਸੋ ਕੈਲੀਫੋਰਨੀਆ ਦੇ ਵਿੱਚ ਡਰਾਈਵਿੰਗ ਲਾਇਸੈਂਸ ਆਫ ਦਾ ਫਿਊਚਰ ਉਹ ਆ ਰਿਹਾ ਆ। ਇਸ ਨੂੰ MDL ਵੀ ਆਖਿਆ ਜਾਊਗਾ, ਮੋਬਾਈਲ ਡਰਾਈਵਿੰਗ ਲਾਇਸੈਂਸ ਦੇ ਤੌਰ ਦੇ ਉੱਤੇ। ਤੇ ਕਈ ਥਾਵਾਂ ਦੇ ਉੱਤੇ ਤੁਹਾਨੂੰ ਫਿਜ਼ੀਕਲ ਡਰਾਈਵਿੰਗ ਲਾਇਸੈਂਸ ਦੀ ਹੀ ਜਿਹੜੀ ਉਹ ਜ਼ਰੂਰਤ ਹੋਵੇਗੀ, ਉੱਥੇ ਡਿਜੀਟਲ ਵਰਜ਼ਨ ਜਿਹੜਾ ਉਹ ਐਕਸੈਪਟ ਨਹੀਂ ਹੋਊਗਾ। ਪਰ ਤੁਸੀਂ DMV ਦੀ ਵੈਬਸਾਈਟ ਦੇ ਉੱਤੇ ਜਾ ਕੇ ਕਿੱਦਾਂ ਇਹ ਪਾਇਲਟ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਆ, ਉਸ ਦੇ ਲਈ ਤੁਸੀਂ ਜਿਹੜਾ ਚੈੱਕ ਜਿਹੜਾ ਉਹ ਕਰ ਲਿਓ ਉਹਨਾਂ ਦੀ ਵੈਬਸਾਈਟ ਨੂੰ। ਤੇ ਵੋਲੰਟੀਅਰ ਆ ਤੇ ਫ੍ਰੀ ਆ ਹਾਲ ਦੀ ਘੜੀ, ਤੇ ਜ਼ਰੂਰ ਜਿਹੜਾ ਇਸ ਨੂੰ ਚੈੱਕ ਕਰ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਹਰੀਕੇਨ ਆਪਾਂ ਬਹੁਤ ਘੱਟ ਸੁਣੇ ਆ, ਨਾ ਮਾਤਰ ਆ। ਹਾਂ, ਸਟਾਰਮਸ ਆਉਂਦੇ ਨੇ, ਪਰ ਹਰੀਕੇਨ ਜਿਹੜਾ ਉਹ ਇਸ ਵਾਰ ਆ ਸਕਦਾ ਆ। ਕੈਟੇਗਰੀ 3 ਦਾ ਜਿਹੜਾ ਇਹ ਹਰੀਕੇਨ ਆ, ਇਸ ਦੇ ਆਉਣ ਦੀ ਸੰਭਾਵਨਾ ਆ, ਜਿਹੜਾ ਲੈਂਡਫਾਲ ਕਰਨ ਦੀ ਸੰਭਾਵਨਾ ਦੱਸੀ ਗਈ ਆ। ਨੈਸ਼ਨਲ ਹਰੀਕੇਨ ਸੈਂਟਰ ਨੇ ਆਲਰੇਡੀ ਪਬਲਿਕ ਐਡਵਾਈਜ਼ਰੀ ਇਸ ਦੇ ਬਾਬਤ ਜਾਰੀ ਕੀਤੀ ਆ। ਸੂਬੇ ਦੇ ਦੱਖਣ ਵਾਲੇ ਪਾਸੇ ਸਦਰਨ ਇਲਾਕੇ ਦੇ ਵਿੱਚ ਤੇ ਮੈਕਸੀਕੋ ਨੂੰ ਇਹ ਜਿਹੜਾ ਹਰੀਕੇਨ ਆ ਉਹ ਹਿੱਟ ਕਰ ਸਕਦਾ ਆ। ਇਸ ਹਰੀਕੇਨ ਦਾ ਨਾਮ ਹਰੀਕੇਨ ਹੈਲਰੀ ਜਿਹੜਾ ਉਹ ਰੱਖਿਆ ਗਿਆ ਆ ਤੇ ਇਸ ਟਾਈਮ ਇਹ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਆ। ਕੈਟੇਗਰੀ 3 ਦਾ ਇਹ ਹੋ ਚੁੱਕਾ ਹੈਗਾ ਆ। ਸੋ ਇਹ ਜਿਹੜਾ ਸਟਾਰਮ ਆ ਇਸ ਹਰੀਕੇਨ ਦੇ ਕਰਕੇ, ਇਹਦੇ ਕਰਕੇ ਕਹਿੰਦੇ ਵੀ ਕਾਫੀ ਭਾਰੀ ਮੀਂਹ, ਕਈ ਥਾਵਾਂ ਦੇ ਉੱਤੇ ਫਲੱਡਿੰਗ ਜਿਹੜੀ ਆ ਉਹ ਹੋ ਸਕਦੀ ਆ। ਸਟਾਰਮ ਦੇ ਕਰਕੇ ਕਾਫੀ ਜਿਹੜਾ ਇਸ ਦਾ ਨੁਕਸਾਨ ਵੀ ਜਿਹੜਾ ਉਹ ਆ ਸਕਦਾ ਆ। ਭਾਰੀ ਮੀਂਹ, ਤੇਜ਼ ਹਵਾਵਾਂ
ਤੇ ਫਲੱਡ ਹੜ੍ਹ ਇਸ ਦੇ ਵਿੱਚ ਹੋਊਗਾ। ਕਹਿੰਦੇ ਵੀ ਬਹੁਤ ਰੇਅਰ ਆ ਮਾਡਰਨ ਹਿਸਟਰੀ ਦੇ ਵਿੱਚ ਕੈਲੀਫੋਰਨੀਆ 'ਚ ਖਾਸ ਕਰਕੇ ਸਾਊਦਰਨ ਕੈਲੀਫੋਰਨੀਆ ਦੇ ਵਿੱਚ ਇਸ ਤਰੀਕੇ ਦੇ ਟ੍ਰੋਪੀਕਲ ਸਿਸਟਮ ਹਰੀਕੇਨ ਦਾ ਰੂਪ ਅਖਤਿਆਰ ਕਰ ਜਾਣਗੇ, ਇਹ ਬਹੁਤ ਘੱਟ ਆ। ਹਾਲ ਦੀ ਘੜੀ ਜਿਹੜਾ ਹਰੀਕੇਨ ਹੈਲਰੀ ਆ ਉਸ ਨੂੰ 445 ਮੀਲ ਦੂਰ ਦੱਸਿਆ ਗਿਆ ਆ। ਇਹ ਕਾਬੋ ਸੈਨ ਲੂਕਸ ਮੈਕਸੀਕੋ ਦੇ ਸਾਊਦਰਨ ਵਾਲੇ ਪਾਸੇ ਆ ਤੇ ਇਸ ਨੇ ਵੀਰਵਾਰ ਦੀ ਅੱਜ ਦੀ ਜਿਹੜੀ ਸ਼ਾਮ ਤੱਕ 120 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਸਸਟੇਨਡ ਵਿੰਡਸ ਜਿਹੜੀਆਂ ਆ ਉਹ ਹਾਸਿਲ ਕਰ ਲਈਆਂ ਆ। ਸੋ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਆ। ਜਿਹੜੀਆਂ ਆਪਾਂ ਦੇਖਿਆ ਵੀ ਗਰਮੀ ਵਧੀ ਆ, ਟੈਂਪਰੇਚਰ ਜਿਹੜਾ ਉਹ ਇਲਾਕੇ ਦੇ ਵਿੱਚ ਹਾਈ ਹੋਣ ਕਰਕੇ ਇਹਦੀ ਪਾਵਰ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ। ਜਿਹੜਾ ਸੈਂਟਰ ਆ ਕਹਿੰਦੇ ਹਰੀਕੇਨ ਦਾ ਇਹ ਬਾਹਾ ਕੈਲੀਫੋਰਨੀਆ ਪੈਨਸੂਲਾ ਦੇ ਵਿੱਚ ਓਵਰ ਦਾ ਵੀਕਐਂਡ ਲੈਂਡਫਾਲ ਜਿਹੜਾ ਆ ਉਸ ਪਾਸੇ ਵੱਲ ਨੂੰ ਕਰ ਸਕਦਾ ਆ। ਸੋ ਐਲਏ ਵਾਲੇ ਸੈਨ ਡਿਏਗੋ ਵਾਲੇ ਇਹ ਭਾਰੀ ਮੀਂਹ ਦੇ ਲਈ ਕਈ ਥਾਵਾਂ ਤੇ 10 ਇੰਚ ਤੱਕ ਮੀਂਹ ਦੀ ਸੰਭਾਵਨਾ ਜਿਹੜੀ ਉਹ ਹੋਊਗੀ ਤੇ ਕਈ ਥਾਵਾਂ ਦੇ ਉੱਤੇ ਫਲੈਸ਼ ਫਲੱਡਿੰਗ ਹੋ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਅੱਗਾਂ ਨੇ ਤਬਾਹੀ ਮਚਾਈ ਹੋਈ ਹੈਗੀ ਆ। ਨਾਰਥ ਵੈਸਟਰਨ ਟੈਰੀਟੋਰੀਜ਼ ਦੇ ਵਿੱਚ ਬਹੁਤ ਸਾਰਾ ਏਰੀਆ ਆ, ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਸਿਚੁਏਸ਼ਨ ਇੱਥੇ ਤੱਕ ਬਣ ਗਈ ਆ ਵੀ ਇੱਕ ਯੈਲੋ ਨਾਈਫ ਜਿਹੜਾ ਟਾਊਨ ਆ, ਉਹਦੇ 20,000 ਦੇ ਕਰੀਬ ਰੈਜ਼ੀਡੈਂਟਸ ਆ, ਸਾਰਿਆਂ ਨੂੰ ਹੀ ਉੱਥੋਂ ਇਵੈਕੂਏਟ ਕੀਤਾ ਜਾ ਰਿਹਾ ਆ। 230 ਅੱਗਾਂ ਇਸ ਟਾਈਮ ਲੱਗੀਆਂ ਹੋਈਆਂ ਕੈਨੇਡਾ ਦੇ ਵਿੱਚ। ਇੱਕ ਜਿਹੜੀ ਸਭ ਤੋਂ ਵੱਡੀ ਅੱਗ ਜਿਸ ਟਾਊਨ ਦੇ ਲਾਗੇ ਲੱਗੀ ਉਹ ਯੈਲੋ ਨਾਈਫ, ਉਹ 1,65,000 ਹੈਕਟੇਅਰਸ ਏਰੀਏ ਨੂੰ ਕਵਰ ਕਰ ਰਹੀ ਆ, ਜੋ ਕਿ 600 ਸਕੁਅਰ ਮਾਈਲ ਬਣਦਾ ਆ। ਤੁਸੀਂ ਦੇਖ ਲਓ ਵੀ 600 ਮਾਈਲਸ ਇੱਕ ਪਾਸੇ ਨੂੰ, 600 ਮਾਈਲ ਦੂਸਰੇ ਪਾਸੇ ਨੂੰ। ਬਹੁਤ ਹੀ ਖਤਰਨਾਕ ਸਿਚੁਏਸ਼ਨ ਕੈਨੇਡਾ ਦੇ ਵਿੱਚ ਬਣੀ ਹੋਈ ਆ। ਸੋ ਹੁਣ ਇਹ ਸਾਰੇ ਕਾਸੇ ਦੇ ਨਾਲ ਆਪਣੀ ਗੁਆਂਢੀ ਸਟੇਟ ਜਿਹੜੀ ਇੱਧਰ ਹੈਗੀ ਆ ਬ੍ਰਿਟਿਸ਼ ਕੋਲੰਬੀਆ, ਉਹ ਕਹਿੰਦੇ ਵੀ ਕੈਟਾਸਟ੍ਰੋਫਿਕ ਉੱਥੇ ਆ ਸਕਦੀ ਆ, ਬਹੁਤ ਵੱਡੀ। 360 ਦੇ ਕਰੀਬ ਅੱਗਾਂ ਇਸ ਟਾਈਮ ਲੱਗੀਆਂ ਹੋਈਆਂ ਬ੍ਰਿਟਿਸ਼ ਕੋਲੰਬੀਆ ਦੇ ਨੇਬਰਿੰਗ ਏਰੀਆਜ਼ ਦੇ ਵਿੱਚ। ਸੋ ਜਿਸ ਹਿਸਾਬ ਦੇ ਨਾਲ ਹੀਟ ਆ, ਹਵਾਵਾਂ ਚੱਲ ਰਹੀਆਂ ਹੈਗੀਆਂ ਆ, ਸੋ ਬਹੁਤ ਜ਼ਿਆਦਾ ਨੁਕਸਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਸਕਦਾ ਹੈ। ਇਹ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸ ਆ, ਉਹਨਾਂ ਨੇ ਦੱਸਿਆ ਆ। ਸਾਡਾ ਖੁਦ ਦਾ ਮੁਲਕ ਜਿਹੜਾ USA ਆ, ਇਹਦੇ ਵਿੱਚ 에ਅਰ ਕੁਆਲਿਟੀ ਅਲਰਟ ਆਲਰੇਡੀ ਜਾਰੀ ਕੀਤਾ ਹੋਇਆ ਹੈਗਾ ਆ, ਕਿਉਂਕਿ ਬਹੁਤ ਸਾਰਾ ਧੂੰਆਂ ਆ ਉਹ ਨਾਰਥ ਵੈਸਟਰਨ ਟੈਰੀਟੋਰੀਜ਼ ਆਫ ਕੈਨੇਡਾ, ਉਹ USA ਦੇ ਵਿੱਚ ਆ ਰਿਹਾ। ਖਾਸ ਕਰਕੇ ਮਿਨੀਸੋਟਾ ਵਾਲਾ ਜੋ ਏਰੀਆ ਹੈਗਾ ਆ, ਉੱਥੇ ਬਹੁਤ ਹੀ ਜ਼ਿਆਦਾ ਧੂੰਆਂ ਆ ਤੇ 에ਅਰ ਕੁਆਲਿਟੀ ਦਾ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਹੋਇਆ ਹੈਗਾ। ਜੀ, ਵਾਈਲਡ ਫਾਇਰਸ ਦੀ ਗੱਲ ਕਰਦੇ ਜਾਈਏ, ਹਵਾਈ ਦੇ ਵਿੱਚ ਜੋ ਨੁਕਸਾਨ ਹੋ ਰਿਹਾ ਆ ਉਹ ਲਗਾਤਾਰ ਆંકੜੇ ਜਿਹੜੇ ਉਸ ਤੇ ਵੱਧਦੇ ਜਾ ਰਹੇ ਆ। ਮੌਈ ਵਾਈਲਡ ਫਾਇਰਸ ਦੇ ਕਰਕੇ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 111 ਹੋ ਚੁੱਕੀ ਆ ਤੇ ਇਹ ਮੰਨਿਆ ਜਾ ਰਿਹਾ 1000 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। ਇਸ ਟਾਈਮ ਟੈਨਸ਼ਨ ਜਿਹੜੀ ਆ ਉਹ ਵੱਧ ਰਹੀ ਆ। ਇਹਦਾ ਕਾਰਨ ਕੀ ਬਣਿਆ ਤੇ ਇਸ ਦੇ ਰਿਸਪੌਂਸ ਆ ਉਸ ਨੂੰ ਲੈ ਕੇ। ਸੋ ਮਾਈ ਦੇ ਜਿਹੜੇ ਪੁਲਿਸ ਚੀਫ ਨੇ ਜੌਨ ਪੈਲੀਟੀਅਰ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਹੁਣ ਤੱਕ ਘੱਟੋ ਘੱਟ 111 ਲੋਕ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਆ, ਪਿਛਲੇ ਹਫ਼ਤੇ ਦੀ ਇਸ ਅੱਗਾਂ ਦੇ ਵਿੱਚ ਚੱਲ ਵਸੇ ਨੇ। ਸੋ 1000 ਤੋਂ ਉੱਤੇ ਲੋਕ ਅਨਅਕਾਊਂਟਡ ਨੇ। ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ 2000 ਤੋਂ ਵੱਧ ਜਿਹੜੇ ਘਰ ਤੇ ਬਿਜ਼ਨਸਿਸ ਉਹ ਸੜ ਕੇ ਸਵਾਹ ਹੋ ਚੁੱਕੇ ਨੇ। ਇਸ ਦੇ ਬਾਰੇ ਜਿਹੜਾ ਆ ਅੱਗ ਕਿਉਂ ਲੱਗੀ ਆ ਉਸ ਦਾ ਅਜੇ ਤੱਕ ਪਤਾ ਨਹੀਂ ਲੱਗਾ। ਮੌਈ ਦੇ ਵਿੱਚ ਜਿਹੜੀ ਮੇਜਰ ਪਾਵਰ ਕੰਪਨੀ ਆ ਬਿਜਲੀ ਵਾਲੀ ਹਵਾਈਅਨ ਇਲੈਕਟ੍ਰਿਕ ਆ, ਲੋਕ ਉਹਨਾਂ ਦੇ ਉੱਤੇ ਵੀ ਸਵਾਲ ਜਿਹੜਾ ਉਹ ਚੁੱਕ ਰਹੇ ਆ। ਸਵਾਲ ਇਹ ਵੀ ਕਰ ਰਹੇ ਆ ਵੀ ਭਾਈ ਉਹਨਾਂ ਨੇ ਆਪਣੀਆਂ ਪਾਵਰ ਲਾਈਨਸ ਸ਼ਟ ਡਾਊਨ ਕਿਉਂ ਨਹੀਂ ਕੀਤੀਆਂ ਜਦੋਂ ਤੇਜ਼ ਹਵਾਵਾਂ ਦੇ ਕਰਕੇ ਇਦਾਂ ਦੇ ਅੱਗ ਲੱਗਣ ਦੇ ਆਸਾਰ ਬਣੇ ਸੀਗੇ। ਹਵਾਈ ਇਲੈਕਟ੍ਰਿਕ ਨੇ ਪਬਲਿਕਲੀ ਇਹ ਆਖਿਆ ਸੀ 2019 ਦੇ ਵਿੱਚ ਵੀ ਉਹਨਾਂ ਨੇ ਡਰੋਨ ਸਰਵੇਸ ਕੰਡਕਟ ਕੀਤੇ ਆ, ਉਹਨਾਂ ਏਰੀਆਜ਼ ਨੂੰ ਪਛਾਣਿਆ ਆ ਜਿੱਥੇ ਅੱਗਾਂ ਲੱਗ ਸਕਦੀਆਂ ਆ ਤੇ ਹੁਣ ਤੱਕ ਉਹਨਾਂ ਨੇ ਪਿਛਲੇ 3 ਸਾਲਾਂ 'ਚ 2019 ਤੋਂ 22 ਤੱਕ ਮਹਿਜ $2,45,000 ਇਨਵੈਸਟ ਕੀਤੇ ਆ ਇਹ ਵਾਈਲਡ ਫਾਇਰ ਦੇ ਨਾਲ ਸਪੈਸੀਫਿਕ ਪ੍ਰੋਟੈਸਟ ਕਰਨ ਦੇ ਪ੍ਰੋਜੈਕਟਸ ਦੇ ਉੱਤੇ ਜਿਹੜਾ ਆ ਇਹਨਾਂ ਨੇ ਇਨਵੈਸਟ ਕੀਤੇ ਆ ਬਚਾਉਣ ਦੇ ਲਈ। ਸੋ ਲੋਕ ਉਹਨਾਂ ਦੇ ਉੱਤੇ ਵੀ ਉਂਗਲਾਂ ਜਿਹੜਾ ਉਹ ਉਠਾ ਰਹੇ ਆ, ਪਰ ਹੁਣ ਅੱਗੇ ਕੀ ਹੋਊਗਾ, ਕੀ ਕਾਰਨ ਇਸ ਦੇ ਵਿੱਚ ਲੱਭਦੇ ਆ,
ਇਹ ਇੱਕ ਵੱਡੇ ਜਿਹੜੇ ਸਵਾਲ ਹੋਣਗੇ। ਡੈਡਲੀਐਸਟ ਯੂਐਸ ਫਾਇਰ ਪਿਛਲੇ 100 ਸਾਲਾਂ ਦੇ ਵਿੱਚ ਇਹ ਹਵਾਈ ਦੀ ਲਹਾਨੀਆਂ ਤੇ ਮਵਾਈ ਵਾਈਲਡ ਫਾਇਰਸ ਬਣ ਚੁੱਕੀਆਂ ਨੇ। ਚਾਈਨਾ ਦੀ ਇਕਨੋਮੀ ਦਾ ਪੱਠਾ ਇੱਥੇ ਤੱਕ ਬੈਠ ਗਿਆ ਆ ਵੀ ਉੱਥੇ ਦੀ ਸਭ ਤੋਂ ਵੱਡੀ ਇੱਕ ਕੰਪਨੀ ਜਿਹੜੀ ਐਵਰਗ੍ਰਾਂਡੇ ਆ, ਡਿਵੈਲਪਰ ਆ, ਇਹ ਬਿਲੀਅਨਸ ਆਫ ਡਾਲਰ ਦਾ ਜੋ ਕੰਮ ਕਰਦੇ ਆ, ਉਹਨਾਂ ਨੇ ਚੈਪਟਰ 15 ਬੈਂਕਰਪਸੀ ਯੂਐਸਏ ਦੇ ਵਿੱਚ ਫਾਈਲ ਕੀਤੀ ਹੈਗੀ ਆ। ਤੇ ਚੈਪਟਰ 15 ਜੋ ਬੈਂਕਰਪਸੀ ਹੁੰਦੀ ਆ, ਉਹਦਾ ਮਤਲਬ ਇਹ ਹੁੰਦਾ ਵੀ ਦੋਨਾਂ ਮੁਲਕਾਂ ਦੀਆਂ ਕੋਰਟਸ ਆਪਸ ਵਿੱਚ ਰਲ ਕੇ ਜਿਨ੍ਹਾਂ ਦਾ ਕਰਜ਼ਾ ਦੇਣ ਵਾਲਾ, ਉਹਨਾਂ ਦੇ ਉੱਤੇ ਵਰਕਆਊਟ ਕਰਦੇ ਹੈਗੇ ਆ। ਜੇ ਤੁਹਾਨੂੰ ਮੈਂ ਦੱਸਦਾ ਜਾਵਾਂ ਵੀ ਐਵਰਗ੍ਰਾਂਡੇ ਚਾਈਨਾ ਦੀ ਕਿੱਡੀ ਕੁ ਵੱਡੀ ਕੰਪਨੀ ਆ, 1300 ਦੇ ਕਰੀਬ ਰੀਅਲ ਸਟੇਟ ਪ੍ਰੋਜੈਕਟਸ ਦੇ ਉੱਤੇ 280 ਸ਼ਹਿਰਾਂ ਦੇ ਵਿੱਚ ਇਸ ਟਾਈਮ ਉਹ ਕੰਮ ਕਰ ਰਹੇ ਹੈਗੇ ਆ। ਤੇ ਉਹਨਾਂ ਦੇ ਉੱਤੇ ਜਿਹੜਾ ਕਰਜ਼ਾ ਆ, ਚਾਈਨਾ ਦਾ 2.43 ਟ੍ਰਿਲੀਅਨ yuan ਬਣਦਾ, ਜੋ ਯੂਐਸਏ ਦਾ 340 ਬਿਲੀਅਨ ਡਾਲਰ ਬਣਦਾ। ਚਾਈਨਾ ਦੀ ਟੋਟਲ ਜੋ ਜੀਡੀਪੀ ਆ, ਗ੍ਰੋਸ ਡੋਮੈਸਟਿਕ ਪ੍ਰੋਡਕਟ, ਉਹਦਾ 2% ਬਣਦਾ ਹੈਗਾ। ਸੋ ਇਹ ਬਹੁਤ ਵੱਡਾ ਨੰਬਰ ਆ। ਸੋ ਇਹ ਬਹੁਤ ਹੀ ਵੱਡੀ ਕੰਪਨੀ ਸੀ ਜਿਨ੍ਹਾਂ ਨੇ ਇਹ ਬੈਂਕਰਪਸੀ ਫਾਈਲ ਕਰ ਦਿੱਤੀ ਆ। ਤੇ ਉਹ ਕਹਿੰਦੇ ਸਾਨੂੰ ਆਉਣ ਵਾਲੇ 3 ਸਾਲਾਂ ਦੇ ਵਿੱਚ 36 ਤੋਂ ਲੈ ਕੇ 43 ਬਿਲੀਅਨ ਡਾਲਰ ਚਾਹੀਦਾ ਆ, ਤਾਂ ਕਿ ਜਿਹੜੀ ਸਾਡੀ ਕੰਪਨੀ ਆ ਉਹ ਥੋੜੀ ਫੇਰ ਰਿਵਾਈਵ ਹੋ ਸਕੇ। ਜੀ, ਯੂਐਸ ਨੇ F-16 ਲੜਾਕੂ ਜਹਾਜ਼ ਯੂਕਰੇਨ ਨੂੰ ਘੱਲਣ ਦੇ ਲਈ ਮਨਜ਼ੂਰੀ ਦੇ ਦਿੱਤੀ ਆ। ਇਹ ਡੈਨਮਾਰਕ ਤੇ ਨੀਦਰਲੈਂਡ ਤੋਂ ਯੂਕਰੇਨ ਵੱਲ ਨੂੰ ਜਾਣਗੇ। ਸੋ ਯੂਐਸ ਦੀ ਆਗਿਆ ਇਸ ਦੇ ਵਿੱਚ ਮਿਲਣੀ ਲਾਜ਼ਮੀ ਸੀ। ਯੂਐਸ ਪਿਛਲੇ ਕਈ ਚਿਰ ਤੋਂ ਅਮਰੀਕਾ ਤੋਂ ਮੰਗ ਕਰ ਰਿਹਾ ਆ ਇਹਨਾਂ ਲੜਾਕੂ ਜਹਾਜ਼ਾਂ ਦੀ ਉੱਥੇ ਡਿਲੀਵਰੀ ਦੇ ਲਈ। 11 ਮੁਲਕਾਂ ਦੀ ਇਹ ਜਿਹੜੀ ਕੋਲੇਸ਼ਨ ਆ, ਉਹਨਾਂ ਨੇ ਜਿਹੜਾ ਕਹਿੰਦੇ ਵੀ ਟ੍ਰੇਨਿੰਗ ਕਰਨੀ ਯੂਕਰੇਨ ਦੇ ਪਾਇਲਟਸ ਨੂੰ, ਉਹ ਦੇਣੀ ਸ਼ੁਰੂ ਕਰਨ ਜਾ ਰਹੇ ਆ F-16 ਲੜਾਕੂ ਜਹਾਜ਼ਾਂ ਦੇ ਉੱਤੇ ਇਸ ਮਹੀਨੇ ਦੇ ਵਿੱਚ। ਇਸ ਤੋਂ ਇਲਾਵਾ ਆਈ ਥਿੰਕ ਇਸ ਮਹੀਨੇ ਜਾਂ ਅਗਲੇ ਮਹੀਨੇ ਦੇ ਵਿੱਚ ਯੂਕਰੇਨ ਨੂੰ ਜਿਹੜੇ ਲੜਾਕੂ ਟੈਂਕ ਨੇ ਅੱਗੇ ਬੈਟਲ ਦੇ ਵਿੱਚ ਵਰਤੇ ਜਾਣ ਵਾਲੇ, ਉਹਨਾਂ ਦੀ ਵੀ ਡਿਲੀਵਰੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੋ ਯੂਕਰੇਨ ਲਗਾਤਾਰ ਕਹਿ ਸਕਦੇ ਹਾਂ ਵੀ ਉਸ ਨੂੰ ਵੈਸਟ ਦੇ ਵੱਲੋਂ ਮਦਦ ਜਿਹੜੀ ਉਹ ਮਿਲ ਰਹੀ ਆ, ਰੂਸ ਦੇ ਦੁਆਰਾ ਜਿਹੜਾ ਉਹਨਾਂ ਉੱਤੇ ਅਗਰੈਸ਼ਨ ਸ਼ੁਰੂ ਕੀਤਾ ਆ ਉਸ ਨੂੰ ਲੜਨ ਦੇ ਲਈ। F-16 ਜਹਾਜ਼ ਦੱਸਦੇ ਜਾਈਏ ਲੌਕਹੀਡ ਮਾਰਟਿਨ ਦੇ ਦੁਆਰਾ ਬਣਾਏ ਜਾਂਦੇ ਆ। ਜੀ, ਅਗਲੀ ਖਬਰ ਵਿੱਚ ਚਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੀ ਜੋ ਲੀਗਲ ਟੀਮ ਆ, ਉਹ ਇਹ ਕੋਸ਼ਿਸ਼ ਕਰ ਰਹੀ ਆ ਵੀ ਜਿਹੜਾ ਉਹਨਾਂ ਦਾ ਟਰਾਇਲ ਚੱਲ ਰਿਹਾ ਆ ਇਲੈਕਸ਼ਨ ਦੇ ਵਿੱਚ ਹਾਰ ਨੂੰ ਨਾ ਮੰਨਣ ਦਾ, ਤੇ ਉਸ ਟਰਾਇਲ ਨੂੰ 2026 ਤੱਕ ਡਿਲੇ ਕੀਤਾ ਜਾਵੇ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੈਗੇ ਆ, ਤੇ 2024 ਨਵੰਬਰ ਦੇ ਵਿੱਚ ਯੂਐਸਏ 'ਚ ਇਲੈਕਸ਼ਨ ਹੋਣੀਆਂ ਆ। ਤੇ ਅੱਜ ਦੀ ਡੇਟ ਦੇ ਵਿੱਚ ਵੀ ਰਿਪਬਲਿਕਨ ਨੋਮੀਨੇਸ਼ਨ ਦੇ ਉਹ ਫਰੰਟ ਰਨਰ ਹੈਗੇ। ਜੀ, ਇਸੇ ਬਾਬਤ ਜਿਹੜੇ ਜਿਊਰਰਸ ਆ, ਗ੍ਰੈਂਡ ਜਿਊਰਰਸ ਜਾਰਜੀਆ ਦੇ ਵਿੱਚ, ਜਿਹੜੇ ਟਰੰਪ ਹੁਣਾਂ ਦੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਨਤੀਜਿਆਂ ਨੂੰ ਬਦਲਣ ਦੇ ਲਈ, ਕਹਿੰਦੇ ਵੀ ਹੁਣ ਉਹਨਾਂ ਗ੍ਰੈਂਡ ਜਿਊਰਰਸ ਨੂੰ ਧਮਕੀਆਂ, ਥ੍ਰੈਟਸ ਜਿਹੜੇ ਉਹ ਮਿਲਣੇ ਸ਼ੁਰੂ ਹੋਏ ਨੇ, ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ। ਤੇ ਹੁਣ ਇਸ ਦੀ ਵੀ ਇਨਵੈਸਟੀਗੇਸ਼ਨ, ਕਹਿੰਦੇ ਥ੍ਰੈਟਸ ਦੀ ਜਾਂਚ ਜਿਹੜੀ ਉਹ ਕੀਤੀ ਜਾਵੇਗੀ। ਕਹਿੰਦੇ ਵੀ 98 ਪੇਜਾਂ ਦੀ ਇੰਡਾਈਟਮੈਂਟ ਦੇ ਵਿੱਚ ਇਹਨਾਂ ਜਿਊਰਰਸ ਦੇ ਜਿਹੜੇ ਨਾਮ ਆ ਉਹ ਲਿਸਟ ਕੀਤੇ ਗਏ ਸੀ। ਤੇ ਟਰੰਪ ਹੁਣਾਂ ਦੇ ਜਿਹੜੇ ਸਾਥੀ ਆ, ਖਾਸ ਕਰਕੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਬਲਿਕਲੀ ਸੋਸ਼ਲ ਮੀਡੀਆ ਦੇ ਉੱਤੇ ਬੇਸਿਕਲੀ ਸ਼ੇਅਰ ਜਿਹੜੇ ਉਹ ਉਹਨਾਂ ਦੀਆਂ ਆਈਡੈਂਟੀਟੀਜ਼ ਆ ਉਹ ਕਰ ਰਹੇ ਆ। ਤੇ ਜਿਊਰਰਸ ਇਹ ਕਹਿ ਰਹੇ ਵੀ ਹੁਣ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਜਿਹੜੇ ਥ੍ਰੈਟ ਕੁਛ ਅਜਿਹੇ ਇਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਵੈਂਚੁਅਲੀ ਕੀ ਬਣਦਾ, ਕਿਵੇਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਅਗਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਫੁਲਟਨ ਕਾਉਂਟੀ ਦੀ ਡੀਏ ਆ, ਉਹ ਕੋਸ਼ਿਸ਼ ਕਰ ਰਹੀ ਆ ਵੀ ਸਾਬਕਾ ਰਾਸ਼ਟਰਪਤੀ ਟਰੰਪ ਦੇ ਉੱਤੇ ਇਸ ਟਰਾਇਲ ਨੂੰ ਸ਼ੁਰੂ ਕੀਤਾ ਜਾ ਸਕੇ। ਅਗਲੀ ਖਬਰ ਵਿੱਚ ਚਲੀਏ। ਬਲੂ ਸ਼ੀਲਡ ਆਫ ਕੈਲੀਫੋਰਨੀਆ ਜੋ ਕੰਪਨੀ ਆ, ਉਹ CVS ਨੂੰ ਡਿਚ ਕਰਨ ਜਾ ਰਹੀ ਆ। CVS ਤੋਂ ਦਵਾਈਆਂ ਨਹੀਂ ਉਹ ਹੁਣ ਰੈਫਰ ਕਰ ਸਕਦੇ ਡਾਕਟਰਸ ਬਲੂ ਸ਼ੀਲਡ ਕੰਪਨੀ ਦੇ ਜੋ ਕਸਟਮਰਸ ਆ ਉਹਨਾਂ ਦੇ। ਸੋ ਉਹ ਐਮਾਜ਼ੋਨ ਤੇ ਮਾਰਕ ਕਿਊਬਨ ਦੀ ਜੋ ਡਰੱਗ ਕੰਪਨੀ ਆ, ਉਹਦੇ ਪਿੱਛੇ ਉੱਥੋਂ ਦਵਾਈ ਲੈ ਸਕਦੇ ਹੈਗੇ ਆ। 4.8 ਮਿਲੀਅਨ ਮੈਂਬਰਸ ਬਲੂ ਸ਼ੀਲਡ ਆਫ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਸੋ ਇਹਦੇ ਨਾਲ CVS
ਸਟੋਰਸ ਆ ਜੋ ਉਹਨਾਂ ਨੂੰ ਬਹੁਤ ਵੱਡਾ ਅਸਰ ਪਊਗਾ, ਕਿਉਂਕਿ ਉਹ ਬਹੁਤ ਜ਼ਿਆਦੇ ਦਵਾਈਆਂ ਉੱਥੋਂ ਤੁਸੀਂ ਲੈਣੇ ਹੈਗੇ ਆ। ਹਾਲਾਂਕਿ ਚਲੋ ਬਾਕੀ ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਦੀਆਂ ਉੱਥੋਂ ਹੀ ਰੈਫਰ ਕਰ ਰਹੀਆਂ, ਪਰ ਅਸਰ ਜ਼ਰੂਰ ਪਊਗਾ। ਨਹੀਂ, ਇੱਕ ਹੋਰ ਨਵਾਂ ਬਿੱਲ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਸਟੇਟ ਲਾਅ ਮੇਕਰਸ ਆ, ਉਹ ਇੱਕ ਗਰੁੱਪ ਕੋਸ਼ਿਸ਼ ਕਰ ਰਿਹਾ ਲੈ ਕੇ ਆਉਣ ਦੀ। ਜੇ ਉਹ ਪਾਸ ਹੋ ਜਾਂਦਾ ਹੈ ਤੇ ਉਹਦੇ ਨਾਲ ਜਿਹੜੇ ਟੈਕਸਿਸ ਆ ਉਸ ਨੂੰ ਵਧਾਉਣ ਦੇ ਲਈ ਇੱਕ ਜਿਹੜਾ ਬੈਂਚਮਾਰਕ ਰੱਖਿਆ ਆ ਪਰਸੈਂਟੇਜ ਵੋਟਸ ਦਾ, ਉਸ ਨੂੰ ਘਟਾਇਆ ਜਾ ਸਕਦਾ ਆ। ਹੁਣ ਕਿਸੇ ਵੀ ਤਰੀਕੇ ਦੇ ਜਿਹੜੇ ਟੈਕਸਿਸ ਨੂੰ ਅਮੈਂਡ ਕਰਨ ਦੇ ਲਈ ਜਾਂ ਵਧਾਉਣ ਦੇ ਲਈ 2/3 ਬਹੁਮਤ ਹੋਣੀ ਜ਼ਰੂਰੀ ਆ, ਤੇ ਉਸ ਨੂੰ ਇਹ ਘਟਾ ਕੇ 55% ਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਆ। ਇਸ ਦਾ ਨਾਮ ਅਸੈਂਬਲੀ ਕਨਸਟੀਟਿਊਸ਼ਨਲ ਅਮੈਂਡਮੈਂਟ 1 ਰੱਖਿਆ ਗਿਆ ਆ। ਇਸ ਦੇ ਨਾਲ ਜਿਹੜਾ ਥ੍ਰੈਸ਼ਹੋਲਡ ਆ ਵੋਟ ਦਾ, ਉਹ ਲੋਕਲ ਬੌਂਡ ਅਪਰੂਵਲ ਤੇ ਟੈਕਸ ਮੈਜਰ ਦੇ ਲਈ 2/3 ਤੋਂ ਘਟ ਕੇ 55% ਕੀਤਾ ਜਾ ਸਕਦਾ ਆ। ਸੋ ਇਹ ਕੁਝ ਜਿਹੜੇ ਲਾਅ ਮੇਕਰਸ ਆ ਉਹ ਇਹ ਸਿਫਾਰਿਸ਼ ਕਰ ਰਹੇ ਆ। ਹੁਣ ਹਰ ਇੱਕ ਨੂੰ ਪਤਾ ਆ ਵੀ ਜਦੋਂ ਟੈਕਸ ਵੱਧ ਜਾਂਦੇ ਆ, ਘਟਦੇ ਤਾਂ ਕਦੀ ਆਪਾਂ ਸੁਣੇ ਨਹੀਂ ਹੈਗੇ, ਤੇ ਜੇ ਟੈਕਸ ਵਧਾਉਣੇ ਹੋਰ ਵੀ ਸੌਖੇ ਹੋ ਜਾਣਗੇ, ਖਾਸ ਕਰਕੇ ਉਦੋਂ ਜਿੱਥੇ ਸੁਪਰ ਮੈਜੋਰਟੀ ਆ ਇੱਕ ਪਾਰਟੀ ਦੀ, ਉੱਥੇ ਕੰਮ ਜਿਹੜਾ ਉਹ ਖਰਾਬ ਵੀ ਹੋ ਸਕਦਾ ਆ। ਉਹ ਇਹ ਤਰਕ ਦੇ ਰਹੇ ਆ ਵੀ ਅਸੀਂ ਇਨਫਰਾਸਟ੍ਰਕਚਰ ਤੇ ਲੋਕਲ ਗਵਰਨਮੈਂਟਸ ਨੂੰ ਹੋਰ ਤਾਕਤਵਰ ਬਣਾਉਣ ਦੇ ਲਈ ਜਾਂ ਹੋਰ ਬੈਟਰ ਇਨਫਰਾਸਟ੍ਰਕਚਰ ਦੇ ਲਈ ਇਹ ਲੋਕਲ ਟੈਕਸਿਸ ਵਧਾਉਂਦੇ ਆ, ਤੇ ਉਸ ਨੂੰ ਵਧਾਉਣ ਦੇ ਲਈ ਸਾਨੂੰ ਦਿੱਕਤਾਂ ਆਉਂਦੀਆਂ। ਇਸ ਲਈ ਉਸ ਦੇ ਅਪਰੂਵਲ ਆ ਉਹ 2/3 ਦੀ ਬਜਾਏ 60-66% ਤੋਂ ਘਟਾ ਕੇ 55% ਦੇ ਉੱਤੇ ਕਰਨਾ ਚਾਹੁੰਦੇ ਆ। ਤੇ ਜਾਂਦੇ ਜਾਂਦੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਕੱਲ ਪੰਜਾਬੀ ਭੈਣ ਭਰਾ ਪ੍ਰੋਟੈਸਟ ਤੇ ਆਏ ਆ, ਪਹੁੰਚੇ ਸੀ ਸੈਕਰਾਮੈਂਟੋ ਕੈਪੀਟਲ ਤੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪਣੇ ਸਾਰੇ ਹੀ ਪੰਜਾਬੀਆਂ ਨੇ ਯੂਨਿਟੀ ਦਿਖਾਈ ਹੈਗੀ ਆ। ਹੋਰ ਕਮਿਊਨਿਟੀਆਂ ਦੇ ਬੰਦੇ ਵੀ ਆਏ ਸੀ। ਮੀਡੀਆ ਦੇ ਵਿੱਚ ਕਾਫੀ ਗੁੱਡ ਕਵਰੇਜ ਗਈ ਆ। KCRA ਨੇ ਉਹ ਥੋੜਾ ਡੈਮੋਕ੍ਰੇਟ ਪੱਖੀ ਆ, ਉਹਨਾਂ ਨੇ ਨੰਬਰ 200 ਹੀ ਦੱਸੇ ਸੀ ਵੀ 200 ਪ੍ਰੋਟੈਸਟਰ ਆ, ਹਾਲਾਂਕਿ 1000 ਤੋਂ ਲੈ ਕੇ 1500 ਤੱਕ ਸੀਗੇ। ABC ਨਿਊਜ਼ ਨੇ ਬਹੁਤ ਵਧੀਆ ਕਵਰੇਜ ਕੀਤੀ, ਯੂਨੀਵਿਜ਼ਨ ਵਾਲਿਆਂ ਨੇ ਵਧੀਆ ਕਵਰੇਜ ਕੀਤੀ ਹੈਗੀ ਆ। ਤੇ ਹੁਣ ਇਹ ਜਿਹੜਾ ਬਿੱਲ ਆ ਸੈਨੇਟ 'ਚ ਤਾਂ ਆਲਰੇਡੀ ਪਾਸ ਹੋ ਚੁੱਕਾ ਆ। ਇਹ ਅਪਰੋਪਰੀਏਸ਼ਨ ਕਮੇਟੀ ਦੇ ਕੋਲ ਜਾਣਾ ਆ 1 ਸਤੰਬਰ ਨੂੰ। ਉੱਥੇ ਹੀਅਰਿੰਗ ਹੋਣੀ ਆ। ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਕੱਲ ਤੱਕ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਚਾੜ ਦਾਂਗੇ ਕਿਹੜੇ-ਕਿਹੜੇ ਉਸ ਅਪਰੋਪਰੀਏਸ਼ਨ ਕਮੇਟੀ ਦੇ ਮੈਂਬਰ ਆ। ਉਹਨਾਂ ਨੂੰ ਜਿਹੜਾ ਲੈਟਰ ਆਲਰੇਡੀ ਡਰਾਫਟ ਕੀਤਾ ਆ, ਕੀ ਈਮੇਲ ਕਰਨਾ ਆ, ਕਾਲਾਂ ਕਰਨੀਆਂ ਆ, ਉਹ ਫਿਰ ਤੁਸੀਂ ਉੱਥੋਂ ਦੇਖ ਸਕਦੇ ਆ, ਤਾਂ ਕਿ ਇਹ ਜਿਹੜਾ ਆਪਣਾ ਹੁਣ ਜਿੱਦਾਂ ਆਪਾਂ ਯੂਨਿਟੀ ਦਿਖਾਈ ਹੈਗੀ ਆ, ਪੂਰੇ ਬਿੱਲ ਦੀ ਕੋਸ਼ਿਸ਼ ਕਰੀਏ, ਬਿੱਲ ਫੇਲ ਹੋਵੇ, ਅਸੈਂਬਲੀ 'ਚ ਪਾਸ ਨਾ ਹੋਵੇ, ਜਾਂ ਜਿਹੜੇ ਆਪਣੇ ਰੀਟੇਲਰਸ ਹੈਗੇ, ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ, ਉਹਨਾਂ ਦਾ ਜਿਹੜਾ ਮੁੱਦਾ ਆ ਇਸ ਬਿੱਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਸੋ ਉਹ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ। ਤੇ ਹੁਣ ਸਟਾਕ ਮਾਰਕੀਟ ਦੀ ਵੀ ਅਪਡੇਟ ਕਰਦੇ ਜਾਓ। ਜੀ ਬਿਲਕੁਲ, ਅੱਜ ਫਿਰ ਹਫਤੇ ਦੀ ਜਿਹੜਾ ਜੀ ਵੀਰਵਾਰ ਦੀ ਰਾਤ ਨੂੰ ਸ਼ਾਮ ਨੂੰ ਡਾਓ ਜੋਨ ਜਿਹੜਾ 291 ਪੁਆਇੰਟ ਘਟ ਕੇ 34,475 ਤੇ ਬੰਦ ਹੋਇਆ। S&P 34 ਪੁਆਇੰਟ ਘਟ ਕੇ 4370, ਨੈਸਡੈਕ 158 ਪੁਆਇੰਟ ਘਟ ਕੇ 13,317। ਸੋਨੇ ਦਾ ਭਾਅ $1922 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 4.26%, ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,746 ਤੇ ਇਥੀਰੀਅਮ $1,695 ਦੇ ਬਰਾਬਰ ਰਿਹਾ। $1 ਦੇ ਬਰਾਬਰ ਇੰਡੀਆ ਦੇ ਰਹੇ ਆ $83 ਤੇ 10 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ, ਤੇ $1 ਦੇ ਬਰਾਬਰ ਪਾਕਿਸਤਾਨ ਦੇ 295 ਰੁਪਏ। ਇੱਥੇ ਹੁਣ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।